ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ। ਜੀ ਬਹੁਤ ਧੰਨਵਾਦ ਪ੍ਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਕਹਿੰਦੇ ਤੁਹਾਨੂੰ ਅੱਜ ਦੇ ਅਪਡੇਟ ਪਾਕਿਸਤਾਨ 'ਚ, ਜਿਹਦੇ ਨਾਲ ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਨੇ ਜਿਹੜੀਆਂ ਉਹ ਲੈ ਕੇ ਅਸੀਂ ਹਾਜ਼ਰ ਹਾਂ। ਅੱਜ ਅਮਰੀਕਾ 'ਚ 16 ਮਾਰਚ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 17 ਮਾਰਚ ਸਾਲ 2026 ਦਾ ਦਿਨ ਚੜ ਚੁੱਕਿਆ ਹੈ ਔਰ ਇਹ ਖਬਰਾਂ ਅਸੀਂ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲੈ ਕੇ ਆਉਂਦੇ ਹਾਂ। ਔਰ ਜੇ ਇਹਨਾਂ ਖਬਰਾਂ ਨੂੰ ਤੁਸੀਂ ਸਪਾਂਸਰ ਕਰਨਾ ਹੋਏ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਮਸੂਦ ਬਾਦ ਨੇ ਖਬਰਾਂ ਲੈ ਬਾਜੋੜ 'ਚ ਅਫਗਾਨਿਸਤਾਨ ਦੇ ਹਮਲੇ ਕਾਰਨ 4 ਸਕੇ ਭਰਾ ਮਾਰੇ ਗਏ ਨੇ। ਕੀ ਅਪਡੇਟ ਹੈ? अपडेट यह है जी कि अफगानिस्तान का सूबा पख्तीका और उस तो बाद बार्डर तो उरले पासे पाकिस्तानी इलाका और पाकिस्तानी इलाके का पहला जिहड़ा एरिया है ये बाजोड़ है। ਇਸ ਇਲਾਕੇ ਦੇ ਲੋਕ ਨੇ ਜਿਹੜੇ KPK ਸੂਬੇ ਦੇ ਵਿੱਚੋਂ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਜਦੋਂ ਕੰਮਕਾਰ ਲਈ ਕਰਾਚੀ ਸ਼ਹਿਰ ਆਲੇ ਦੁਆਲੇ ਇਸਲਾਮਾਬਾਦ ਇੱਧਰ ਜਾਂਦੇ ਨੇ ਕਿਉਂਕਿ ਇਹ ਪਹਾੜੀ ਇਲਾਕੇ ਨੇ, ਫਸਲ ਇੱਥੇ ਹੁੰਦੀ ਨਹੀਂਗੀ, ਕੋਈ ਇੰਡਸਟਰੀਅਲ ਕੰਮ ਵੀ ਇੱਥੇ ਨਹੀਂ ਹੈ ਤੇ ਫਿਰ ਇਹ ਲੋਕ ਕੰਮਕਾਰ ਲਈ ਦੂਸਰੇ ਇਲਾਕਿਆਂ ਨੂੰ ਜਾਂਦੇ ਨੇ। ਇਹ ਚਾਰੇ ਭਰਾ ਕਰਾਚੀ 'ਚ ਕੰਮ ਕਰਦੇ ਸੀਗੇ ਔਰ ਜਿੱਥੇ ਇਹ ਕੰਮ ਕਰਦੇ ਸੀਗੇ ਉਹ ਕੋਈ ਹੋਟਲ ਸੀਗਾ, ਰੈਸਟੋਰੈਂਟ ਸੀਗਾ। ਇਹਨਾਂ ਲੋਕਾਂ ਦਾ ਇਹ ਹੁੰਦਾ ਹੈ ਕਿ ਜਦੋਂ ਫਿਰ ਰੋਜ਼ੇ ਆਉਂਦੇ ਨੇ ਨਾ, ਪੂਰਾ ਸਾਲ 11 ਮਹੀਨੇ ਇਹਨਾਂ ਨੇ ਉੱਥੇ ਰਹਿਣਾ ਹੁੰਦਾ ਆ, ਉਹਨਾਂ ਇਲਾਕਿਆਂ 'ਚ ਕੰਮ ਕਰਨਾ ਹੁੰਦਾ। ਜਦੋਂ ਰੋਜ਼ੇ ਆਉਂਦੇ ਨੇ ਤੇ ਰੋਜ਼ਿਆਂ 'ਚ ਫਿਰ ਇੱਕ ਮਹੀਨੇ ਦੀ ਛੁੱਟੀ ਲੈ ਕੇ ਆਉਂਦੇ ਨੇ। ਜਦੋਂ ਇਹ ਜਾਂਦੇ ਨੇ ਫਿਰ ਇਹ ਹਫਤਾ ਇਤਵਾਰ ਵੀ ਛੁੱਟੀ ਨਹੀਂ ਕਰਦੇ, ਲੱਗੇ ਰਹਿੰਦੇ ਨੇ 11 ਮਹੀਨੇ। 11 ਮਹੀਨਿਆਂ ਤੋਂ ਬਾਅਦ ਫਿਰ ਇਹ ਪੂਰੀ ਤਨਖਾਹ ਲੈ ਕੇ ਨਾਲ 1 ਮਹੀਨੇ ਦੀ ਛੁੱਟੀ ਲੈ ਕੇ ਘਰ ਵਾਲਿਆਂ 'ਚ ਆ ਕੇ ਈਦ ਹੈ ਜਿਹੜੀ ਉਹ ਕਰਦੇ ਨੇ। ਇਹ ਚਾਰੇ ਭਰਾ ਕਰਾਚੀੋਂ ਈਦ ਕਰਨ ਆਏ ਸਨ। ਪਾਕਿਸਤਾਨ ਅਫਗਾਨਿਸਤਾਨ ਜੰਗ ਲੱਗੀ ਸੀਗੀ। ਮਾਰਟਰ ਗੋਲਾ ਕਹਿੰਦੇ ਨੇ ਕਿ ਅਫਗਾਨਿਸਤਾਨ ਵਾਲੇ ਪਾਸਿਓਂ ਆਇਆ। ਇਹ ਆਪਣਾ ਮਕਾਨ ਬਣਾਉਣ ਵਾਸਤੇ ਟੋਇਆ ਪੱਟ ਕੇ ਲੱਗੇ ਸਨ। ਹੁਣ ਉਹਨਾਂ ਨੂੰ ਕੀ ਸਮਝ ਆਈ, ਕੀ ਮਾਮਲਾ ਬਣਿਆ, ਇਹ ਮਾਰਟਰ ਗੋਲਾ ਜਿਹੜਾ ਇਹਦੇ ਨਾਲ ਜਦੋਂ ਇਹ ਪਾਟਾ, ਚਾਰੇ ਭਰਾ ਨੇ ਜਿਹੜੇ ਉਹ ਮਰ ਗਏ ਨੇ। ਨਿੱਕੀ ਜਿਹੀ ਆਬਾਦੀ ਹੈ, ਦੂਰ ਦੂਰ ਘਰ ਨੇ, 500 ਕੁੱਲ ਆਬਾਦੀ ਹੈ, ਪਰ ਉੱਥੇ ਇਹ ਕੰਮ ਵਾਪਰਿਆ। ਜਿਹਦੇ ਤੋਂ ਬਾਅਦ ਇੰਟਰਨੈਸ਼ਨਲ ਮੀਡੀਆ ਨੇ ਜਦੋਂ ਇਹ ਕਵਰੇਜ ਕੀਤੀ ਤੇ ਉੱਥੋਂ ਦੇ ਲੋਕਾਂ ਨੇ ਕਿਹਾ ਕਿ ਸਰਹੱਦ ਦੇ ਲਾਗੇ ਹੋਣ ਕਾਰਨ ਸਾਡੇ ਨਾਲ ਕਿਹੜੀ ਕੋਈ ਪਹਿਲੀ ਵਾਰ ਹੋਈ ਹੈ। ਪਰ ਇੱਕੋ ਘਰ ਚੋਂ 4 ਜਵਾਨ ਭਰਾ ਜਿਹੜੇ ਕੰਮਕਾਰ ਕਰਦੇ ਸਿਰਫ ਈਦ ਕਰਨ ਆਏ, ਕੀ ਪਤਾ ਤਕਦੀਰ ਘੇਰ ਕੇ ਲੈ ਆਈ ਸੀਗੀ। ਔਰ ਮਾਂ ਉਹਨਾਂ ਦੀ ਹਾਲਤ ਹੈ ਜਿਹੜੀ ਉਹ ਕਹਿੰਦੇ ਨੇ ਕਿ ਬਹੁਤ ਨਾਕਾਬਲੇ ਬਿਆਨ, ਹੱਦ ਤੱਕ ਗਮ ਦੇ ਵਿੱਚ ਡੁੱਬੀ ਪਈ ਹੈ। ਈਦ ਦਾ ਚਾਵਾਂ ਵਾਲਾ ਦਿਨ 2-3-4 ਦਿਨਾਂ ਦੇ ਬਾਅਦ ਹੈ ਸੀਗਾ, ਉਸ ਤੋਂ ਪਹਿਲੇ ਇਹ ਹੈ ਜਿਹੜਾ ਉਹ ਘਰ ਮਾਤਮ ਵਿਛ ਗਿਆ ਜੀ ਉਹਨਾਂ ਜੀ। ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਰਹੀਮ ਯਾਰ ਖਾਨ 'ਚ ਇਮਦਾਦ ਲੈਂਦੀਆਂ ਬੀਬੀਆਂ ਤੇ ਛੱਤ ਡਿੱਗ ਪਈ। 90 ਤੋਂ ਵੱਧ ਫੱਟਰ ਨੇ ਤੇ 7 ਦੇ ਮੌਤ ਦੀ ਇਤਲਾ ਹੈ। ਜੀ ਬਿਲਕੁਲ ਪ੍ਰਵੀਨ, ਇਹ ਪੰਜਾਬ ਦਾ ਜ਼ਿਲ੍ਹਾ ਹੈ ਰਹੀਮ ਯਾਰ ਖਾਨ, ਜਿਹੜਾ ਇੱਕ ਪਾਸੇ ਬਲੋਚਿਸਤਾਨ, KPK, ਸਿੰਧ, ਮਤਲਬ ਚਾਰੇ ਪਾਸੇ ਲੱਗਦਾ ਆ। ਔਰ ਉੱਥੇ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਹੈ ਜਾਂ ਇਮਦਾਦੀ ਪ੍ਰੋਗਰਾਮ ਹੈ ਜਿਹੜਾ, ਉਹਦੇ ਵਾਸਤੇ ਬੀਬੀਆਂ ਜਮਾ ਹੋਈਆਂ ਸਨ। ਇਮਦਾਦ ਹੈ ਜਿਹੜੀ ਉਹ ਉੱਥੇ ਬਾਇਓਮੈਟ੍ਰਿਕ ਲਈ ਜਾਂਦੀ ਹੈ, ਇਹਨਾਂ ਦਾ ਕਾਰਡ ਚੈੱਕ ਕੀਤਾ ਜਾਂਦਾ ਔਰ ਉਸ ਤੋਂ ਬਾਅਦ ਇਹਨਾਂ ਦੇ ਅਕਾਊਂਟ 'ਚ ਜਿਹੜੇ ਪੈਸੇ ਆਏ ਹੁੰਦੇ ਉਹਦੀ ਤਸਦੀਕ ਕਰਕੇ ਇਹਨਾਂ ਨੂੰ ਕੈਸ਼ ਦੇ ਦਿੱਤਾ ਜਾਂਦਾ। ਬਣੀ ਇਹ ਕਿ ਇੱਕ ਦੁਕਾਨ ਜਿੱਥੋਂ ਇਹ ਕੈਸ਼ ਲੈਣ ਗਈਆਂ ਸਨ, ਉੱਥੇ ਇਹਨਾਂ ਨੂੰ ਉੱਤੇ ਭੇਜ ਦਿੱਤਾ ਗਿਆ ਛੱਤ ਤੇ। ਛੱਤ ਸੀਗੀ ਗਾਰਡਰ ਤੇ TRਾਂ ਦੀ। ਬੀਬੀਆਂ 100 ਤੋਂ ਵੱਧ ਸਨ। ਜਦੋਂ ਉਸ ਛੱਤ ਦੇ ਉੱਤੇ ਇੰਨੀ ਕੜਮਾਸਾ ਜਿਹੜੀ ਉਹ ਇਕੱਠੀ ਹੋ ਗਈ, ਛੱਤ ਕਮਜ਼ੋਰ ਸੀਗੀ, ਉਹ ਛੱਤ ਡਿੱਗ ਪਈ। ਡਿੱਗਣ ਦੇ ਨਾਲ ਉਤਲੀ ਮੰਜ਼ਲ ਹੈ ਜਿਹੜੀ ਉਹ ਵੀ ਇਹਨਾਂ ਤੇ ਆਣ ਪਈ। ਹੁਣ ਥੱਲੜੀ ਡਿੱਗੀ ਤੇ ਬਾਕੀ ਵੀ ਉਹ ਗਾਰਡਰ, TR, ਇੱਟਾਂ ਉਹ ਵੱਜਣ ਦੇ ਨਾਲ ਇਸ ਵੇਲੇ ਕਹਿੰਦੇ ਨੇ ਕਿ 90 ਤੋਂ ਵੱਧ ਨੇ ਜਿਹੜੀਆਂ ਉਹ ਫੱਟਰ ਨੇ ਔਰ ਹਸਪਤਾਲਾਂ 'ਚ ਦਾਖਲ ਨੇ। ਔਰ 7 ਬੀਬੀਆਂ ਨੇ ਜਿਹੜੀਆਂ ਉਹ ਉਸ ਵੇਲੇ ਡਿੱਗਣ ਤੋਂ ਬਾਅਦ ਭਗਦੜ ਥੱਲੇ ਆਉਣ ਤੇ ਉੱਤੇ ਮਲਬਾ ਡਿੱਗਣ ਕਾਰਨ ਮੌਕੇ ਦੇ ਉੱਤੇ ਹੀ ਨੇ ਜਿਹੜੀਆਂ ਉਹ ਮਰ ਗਈਆਂ। ਹੁਣ ਇਹ ਜ਼ਾਹਿਰ ਹੈ ਕਿ ਇਹ ਦੁਕਾਨਦਾਰ ਜਾਂ ਚਬਾਰੇ ਵਾਲਾ ਜਾਂ ਕਿਸੇ ਦਾ ਕੋਈ ਕਸੂਰ ਤਾਂ ਨਹੀਂ ਗਾ ਹੈ। ਲੋਕਾਂ ਨੂੰ ਮੈਨੇਜ ਕਰਨਾ ਸੀਗਾ। ਮੈਨੇਜ ਕਰਨ ਵਾਸਤੇ ਇਹ ਬਿਲਕੁਲ ਕਹਿ ਲਵੋ ਕਿ ਮਜ਼ਾਫਾਤੀ ਇਲਾਕੇ ਨੇ, ਬੈਕਵਰਡ ਏਰੀਆਜ਼ ਨੇ। ਇਹ ਸ਼ਹਿਰੀ ਆਬਾਦੀ ਕੋਈ ਸ਼ਾਇਦ ਬਿਹਤਰ ਹੋਵੇ, ਲੇਕਿਨ ਪਿੰਡਾਂ ਥਾਵਾਂ 'ਚ ਤੇ ਹਾਲਾਤ ਉੱਕਾ ਹੀ ਜਿਹੜੇ ਮਾੜੇ ਨੇ। ਇਹ ਪੰਜਾਬ ਦੇ ਉਹਨਾਂ ਏਰੀਆਜ਼ ਦੇ ਵਿੱਚੋਂ ਇੱਕ ਦੇ ਵਿੱਚ ਵਾਪਰਿਆ ਕਿ ਈਦ ਤੋਂ ਪਹਿਲਾਂ ਉਹ ਇਮਦਾਦੀ ਰਕਮ ਲੈਣ ਆਈਆਂ ਸਨ ਕਿ ਈਦ ਆ ਜਿਹੜੀ ਉਹ ਚੰਗੇ ਤਰੀਕੇ ਦੇ ਨਾਲ ਹੋ ਜੇ। ਇਕੱਠੇ ਹੋਏ ਕੁਝ ਕੰਮ ਚੱਲਦਾ ਹੈ, ਜਦੋਂ ਕਿ ਇੱਕ ਦੀ ਤਸਦੀਕ ਹੋਣਾ ਉਹ 5 ਤੋਂ 10 ਮਿੰਟ 15 ਮਿੰਟ ਵੀ ਲੱਗ ਜਾਂਦੇ ਨੇ। ਉਸ ਤੋਂ ਬਾਅਦ ਅਗਲੀ ਦੀ ਵਾਰੀ ਆਉਂਦੀ ਆ। ਮਸ਼ੀਨਾਂ 2 ਸਨ, 4 ਸਨ, ਕੀ ਸੀਗਾ। ਬਹਰਹਾਲ ਇਹ ਮਾਮਲਾ ਇਹ ਹੋਇਆ ਕਿ ਛੱਤ ਡਿੱਗੀ ਹੈ। ਛੱਤ ਡਿੱਗਣ ਕਾਰਨ ਇਹ ਹਲਾਕਤਾਂ ਨੇ ਜਿਹੜੀਆਂ ਇਹ ਹੋਈਆਂ ਔਰ ਇਹਦੇ ਕਾਰਨ ਹੀ ਇਹ 90 ਤੋਂ ਵੱਧ ਜਿਹੜੀਆਂ ਉਹ ਇਸ ਵੇਲੇ ਫੱਟਰ ਨੇ ਜੀ। ਅਫਵਾਹਾਂ ਨੇ ਕਿ ਪੰਜਾਬ ਸਰਕਾਰ ਦਾ ਖਰੀਦਿਆ ਹੋਇਆ ਹਵਾਈ ਜਹਾਜ਼ CM ਦੇ ਬੱਚੇ ਝੂਟ ਰਹੇ ਨੇ ਤੇ ਨਾਲ ਹੀ ਇਹ ਵੀ ਪਤਾ ਲੱਗਿਆ ਕਿ ਨਵਾਜ਼ ਸ਼ਰੀਫ ਤੇ ਮਰੀਮ ਨਵਾਜ਼ ਨੂੰ ਚੌਧਰੀ ਸ਼ੂਗਰ ਮਿਲਸ 'ਚ ਕਲੀਨ ਚਿੱਟ ਲੱਭ ਗਈ। ਅਸਲ ਦੇ ਵਿੱਚ ਜੀ ਪਾਕਿਸਤਾਨ ਦੀ ਸਰਕਾਰੀ 에ਅਰਲਾਈਨ PIA ਨਿਚਕਾਰੀ ਹੋਈ ਤੇ ਕਿੰਨੇ 'ਚ ਗਈ 11 ਅਰਬ 'ਚ, ਜਦ ਕਿ ਪੰਜਾਬ ਸਰਕਾਰ 10 ਅਰਬ ਦਾ ਇੱਕੋ ਜਹਾਜ਼ ਖਰੀਦਣ ਡਈ।
ਪੂਰੀ 에ਅਰਲਾਈਨ ਕਿੰਨੇ ਚ ਗਈ 11 ਅਰਬ ਚ ਔਰ ਕੱਲੀ ਪੰਜਾਬ ਸਰਕਾਰ 10 ਅਰਬ ਚ ਇੱਕ ਜਹਾਜ਼ ਖਰੀਦਣ ਦੀ। ਜਦੋਂ ਪੁੱਛਿਆ ਗਿਆ ਕਿ ਇਹ ਇੱਕ ਸੂਬੇ ਦੀ ਸੀਐਮ ਨੇ ਇਹ ਜਹਾਜ਼ ਕਾਹਦੇ ਲਈ ਖਰੀਦਿਆ, ਉਹ ਜੀ ਸੂਬੇ ਦੇ ਮਾਮਲੇ ਚਲਾਉਣ ਵਾਸਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਆ ਜਿਹੜਾ ਉਹ ਸੂਬਾ ਪੱਧਰ ਤੋਂ ਉੱਠ ਕੇ ਤੇ ਇੱਕ ਇੰਟਰਨੈਸ਼ਨਲ ਲੈਵਲ ਦੀ ਆਪਣੀ 에ਅਰਲਾਈਨ ਬਣਾਉਣ ਲੱਗਾ। ਜਦੋਂ ਅਸੀਂ ਆਪਣੀ 에ਅਰਲਾਈਨ ਬਣਾਵਾਂਗੇ ਤੇ ਇਹ ਜਹਾਜ਼ ਉੱਥੇ ਕੰਮ ਆਏਗਾ। ਅੱਛਾ ਜੀ, ਉੱਥੇ ਕੰਮ ਆਏਗਾ ਜਹਾਜ਼। ਹੁਣ ਉਹਦੀ ਲੋਕੇਸ਼ਨ ਹੈ ਜਿਹੜੀ ਉਹ ਸੋਸ਼ਲ ਮੀਡੀਆ ਤੇ ਪਈ ਫਿਰਦੀ ਏ, ਉਹ ਵਿਆਨਾ ਚ ਹੈ, ਆਸਟਰੀਆ, ਉੱਥੇ ਵਿਆਨਾ ਸ਼ਹਿਰ ਦੇ ਵਿੱਚ ਆ। ਮਰੀਮ ਨਵਾਜ਼ ਉਹਨਾਂ ਦੇ ਪੁੱਤਰ ਦਾ ਹੁਣ ਫਿਰ ਪਹਿਲੀ ਛੁੱਟਈਏ ਤੋਂ ਬਾਅਦ ਦੂਜਾ ਵਿਆਹ ਹੋਇਆ ਆ। ਉਹ ਇਸ ਟਾਈਮ ਆਪਣਾ ਟੱਬਰ ਟੋਰ ਲੈ ਕੇ ਉੱਥੇ ਹਨੀਮੂਨ ਮਨਾਉਣ ਡਿਆ ਆ। ਜਦੋਂ ਸੋਸ਼ਲ ਮੀਡੀਆ ਤੇ ਖਬਰਾਂ ਗਰਮ ਹੋਈਆਂ ਤੇ ਫਿਰ ਉਹਨੇ ਕਿਹਾ ਜੀ ਮੈਂ ਲਾਹੌਰ ਦੇ ਵਿੱਚ ਆ, ਮੈਂ ਵਿਆਨਾ ਚ ਨਹੀਂ। ਲੋਕੀ ਹੁਣ ਆਖਣਗੇ ਜਹਾਜ਼ ਉੱਥੇ ਖਲੋਤਾ ਕੀ ਕਰਨ ਡਿਆ ਆ। ਉਹਦੇ ਤੇ ਫਿਰ ਜਿਹੜੀ ਸੂਬਾ ਵਜ਼ੀਰ ਨੇ ਇਤਲਾਮਾਤ ਤੇ ਨਸ਼ਰੀਆਤ ਦੀ ਉਜ਼ਮਾ ਬੁਖਾਰੀ ਹੋਣੇ, ਉਹਨਾਂ ਆਖਿਆ ਕਿ ਜੀ ਇਹ ਇੱਕ ਕੰਟਰੈਕਟ ਆ ਕਿ ਜਹਾਜ਼ ਆ ਜਿਹੜਾ ਇਹਨੇ ਦੌਰਾਨੀਏ ਦੇ ਵਿੱਚ ਕੰਟਰੈਕਟ ਦਾ ਹਿੱਸਾ ਆ ਕਿ ਇਹਦੀ ਜਾਂਚ ਪਰਖ ਇਹਦੇ ਵਾਸਤੇ ਇਹ ਉੱਥੇ ਮੌਜੂਦ ਆ, ਇਹ ਆਪਣਾ ਪੀਰੀਅਡ ਪੂਰਾ ਕਰੇਗਾ, ਜਹਾਜ਼ ਵਾਪਸ ਆ ਜਾਏਗਾ। ਉਸ ਤੋਂ ਬਾਅਦ ਲੋਕਾਂ ਨੇ ਕਿਹਾ ਕਿ ਜੇ ਜੁਨੇਦ ਸਫਦਰ ਮਰੀਮ ਨਵਾਜ਼ ਹੋਣਾ ਦਾ ਪੁੱਤਰ ਲਾਹੌਰ ਦੇ ਵਿੱਚ ਹੈ ਤੇ ਉਹ ਵੀਡੀਓ ਸਾਹਮਣੇ ਆਵੇ, ਬੇਸ਼ੁਮਾਰ ਗੱਲਾਂ ਹੋਈਆਂ, ਉਹ ਖੂਬ ਲੈਦੇ ਹੋ ਰਹੀ ਹੈ, ਜਿਹਦੇ ਤੋਂ ਬਾਅਦ ਇਹ ਪਤਾ ਲੱਗ ਰਿਹਾ ਹੈ ਕਿ ਕੰਟਰੀ ਐਗਜ਼ਿਟ ਵੀ ਉਹਦਾ ਹੈ ਆ। ਅਫਵਾਹਾਂ ਨੇ ਹੁਣ ਇਹਦਾ ਲੋਕ ਪੋਸਟਾਂ ਪਾ ਰਹੇ ਨੇ, ਉਹ ਸੱਚੀਆਂ ਨੇ ਝੂਠੀਆਂ ਨੇ, ਇਹ ਵੀ ਹੁਣ ਵਾਲਾ ਵਕਤ ਸਾਬਤ ਕਰੇਗਾ। ਇਹ ਕਹਿੰਦੇ ਨੇ ਕਿ 90% ਬਹੁਤ ਸਾਰੇ ਲੋਕਾਂ ਦਾ ਖਿਆਲ ਹੈ ਕਿ ਵਾਕਈ ਮਰੀਮ ਨਵਾਜ਼ ਦੇ ਬੱਚਿਆਂ ਨੇ ਜ਼ਾਤੀ ਤੌਰ ਤੇ ਉਸ ਜਹਾਜ਼ ਨੂੰ ਵਰਤਿਆ। ਖਬਰ ਝੂਠੀ ਵੀ ਹੋ ਸਕਦੀ ਹੈ ਕਿਉਂਕਿ ਅਫਵਾਹ ਹੁੰਦੀ, ਖਬਰ ਹੁੰਦੀ ਹੈ। ਇਹਦੇ ਤੋਂ ਬਾਅਦ ਹੁਣ ਪੰਜਾਬ ਸਰਕਾਰ ਕਹਿਣ ਡਈ ਹੈ ਕਿ ਜਿਨ੍ਹਾਂ ਲੋਕਾਂ ਨੇ ਸਾਨੂੰ ਬਦਨਾਮ ਕੀਤਾ, ਜਿਨ੍ਹਾਂ ਨੇ ਸਾਡੇ ਖਿਲਾਫ ਪੋਸਟਾਂ ਕੀਤੀਆਂ, ਪੀਕਾ ਐਕਟ ਦੇ ਤਹਿਤ ਅਸੀਂ ਕਾਰਵਾਈ ਕਰਨ ਲੱਗੇ ਆ, ਅਸੀਂ ਇਹ ਕਰ ਦਾਂਗੇ, ਅਸੀਂ ਉਹ ਕਰ ਦਾਂਗੇ, ਇਹ ਜਿਹੜੇ ਹੈ ਅਕਾਊਂਟਾਂ ਦੀ ਅਸੀਂ ਜਾਂਚ ਕਰ ਲਈਏ। ਯਾਨੀ ਦੋ ਸੂਬਾ ਵਜ਼ੀਰਾਂ ਉਜ਼ਮਾ ਬੁਖਾਰੀ, ਉਸ ਤੋਂ ਬਾਅਦ ਮਰੀਮ ਔਰੰਗਜ਼ੇਬ ਹੋਣੇ ਨੇ ਜਿਹੜੀਆਂ, ਉਹਨਾਂ ਨੂੰ ਵੀ ਸਫਾਈ ਦੇਣੀ ਪਈ ਕਿ ਨਹੀਂ ਜੀ ਇਹ ਲੋਕ ਜਿਹੜਾ ਕਰ ਰਹੇ ਨੇ ਅਸੀਂ ਇਦਾਂ ਕਰਾਂਗੇ। ਧਮਕੀਆਂ ਨਹੀਂ, ਇਹ ਬਿਲਕੁਲ ਫੈਕਟ ਐਂਡ ਫਿਗਰਸ ਨੇ ਜਿਹੜੇ ਉਹ ਸਾਹਮਣੇ ਆਉਣੇ ਚਾਹੀਦੇ ਨੇ। ਜੇ ਇਹਨਾਂ ਦੇ ਨਿਆਣੇ ਲਾਹੌਰ 'ਚ ਮੌਜੂਦ ਨੇ, ਪੰਜਾਬ 'ਚ ਮੌਜੂਦ ਨੇ ਤੇ ਇਹ ਦੱਸਣ, ਪਾਕਿਸਤਾਨ 'ਚ ਮੌਜੂਦ ਨੇ ਤੇ ਦੱਸਣ ਕਿੱਥੇ ਨੇ, ਕਿਉਂ ਨਹੀਂ ਪਤਾ ਲੱਗਦਾ। ਬਟ ਉਹ ਜਦੋਂ ਇਹ ਮਾਮਲੇ ਹੋਣਗੇ, ਇਨਵੈਸਟੀਗੇਸ਼ਨ ਜਰਨਲਿਜ਼ਮ ਆ ਜਿਹੜੀ, ਐਵੇਂ ਤੇ ਨਹੀਂ ਗੱਲ ਨਿਕਲਦੀ, ਕੋਈ ਨਾ ਕੋਈ ਪ੍ਰੂਫ ਤੇ ਸਾਹਮਣੇ ਹੋਣਗੇ। ਆਪਣੇ ਜ਼ਾਤੀ ਜਹਾਜ਼ 'ਚ ਜਾਓ ਜਾਂ ਆਮ ਮੁਸਾਫਰ ਹਵਾਈ ਜਹਾਜ਼ 'ਚ ਤੁਸੀਂ ਮੁਲਕ ਤੋਂ ਬਾਹਰ ਜਾਓ, ਐਗਜ਼ਿਟ ਸਟੈਂਪ ਤੇ ਹੁੰਦੀ ਆ ਨਾ। ਸੋ ਉਹ ਹੁਣ ਇਹ ਕਹਿ ਲਵੋ ਕਿ ਦਲੇ ਗਏ ਆ। ਮਰੀਮ ਨਵਾਜ਼ ਹੁਣੇ ਬਿਲਕੁਲ ਚੁੱਪ ਨੇ। ਥੱਲੇ ਜਿਹੜੀਆਂ ਦੋ ਵਜ਼ੀਰਾਂ ਨੇ ਸੂਬੇ ਤੇ, ਉਹਨਾਂ ਨੇ ਇੱਕ ਨੇ ਸਫਾਈ ਦਿੱਤੀ ਹੈ, ਦੂਜੀ ਨੇ ਧਮਕੀ ਦਿੱਤੀ ਹੈ, ਪਰ ਇਹ ਸਾਬਤ ਨਹੀਂ ਕਰ ਸਕੇ ਕਿ ਬਿਆਨਾਂ ਦੇ ਵਿੱਚ ਇਹ ਜਹਾਜ਼ ਹੈ ਜਿਹੜਾ ਇਕੱਲਾ ਜਹਾਜ਼ ਗਿਆ ਹੈ ਜਾਂ ਵਾਕਈ ਨਿਆਣੇ ਨੇ ਜਿਹੜੇ ਉਹ ਹੁਟਾ ਲੈਂਦੇ ਫਿਰਦੇ ਨੇ। ਬਸ ਇਹਨੂੰ ਦਬਾਅ ਦੇ ਨਾਲ, ਧਮਕੀ ਦੇ ਨਾਲ ਖਬਰ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪੰਜਾਬ ਸਰਕਾਰ, ਜਿਹਦੇ ਕਾਰਨ ਲੱਗ ਰਿਹਾ ਆ ਕਿ ਦਾਲ 'ਚ ਕਿਤੇ ਨਾ ਕਿਤੇ ਕੁਛ ਨਾ ਕੁਛ ਕਾਲਾ ਜ਼ਰੂਰ ਹੈ। ਜੀ, ਪਾਕਿਸਤਾਨ ਦਾ ਵੱਡਾ ਕਾਰੋਬਾਰੀ ਗਰੁੱਪ ਨਿਸ਼ਾਤ ਗਰੁੱਪ ਰੇਲ ਦੇ ਮਹਿਕਮੇ 'ਚ ਇਨਵੈਸਟਮੈਂਟ ਕਰਨ ਜਾ ਰਿਹਾ। ਜੀ ਬਿਲਕੁਲ, ਨਿਸ਼ਾਤ ਗਰੁੱਪ ਆ ਜਿਹੜਾ ਉਹ ਰੇਲ ਦੇ ਮਹਿਕਮੇ ਦੇ ਵਿੱਚ ਇਨਵੈਸਟਮੈਂਟ ਕਰਨ ਜਾ ਰਿਹਾ। ਉਸ ਤੋਂ ਪਹਿਲੇ ਜਿਹੜਾ ਤੁਸੀਂ ਆਖਿਆ ਸੀਗਾ ਕਿ ਚੌਧਰੀ ਸ਼ੂਗਰ ਮਿਲ ਵੱਲੋਂ, ਉਹ ਜੀ ਇਤਸਾਬ ਦੇ ਮਹਿਕਮੇ ਵੱਲੋਂ, ਇਤਸਾਬ ਅਦਾਲਤ ਨੂੰ ਨਾਇਬ ਦਾ ਮਹਿਕਮਾ ਨਾ, ਉਹਨੇ ਆਖਿਆ ਕਿ ਜੀ ਚੌਧਰੀ ਸ਼ੂਗਰ ਮਿਲ ਟੋਟਲੀ ਇੱਕ ਸਿਆਸੀ ਕੇਸ ਸੀਗਾ, ਜਿਹਦੇ 'ਚ ਨਵਾਜ਼ ਸ਼ਰੀਫ ਹੋਣੇ ਜਿਹੜੇ ਉਹ ਵੀ ਦੋਸ਼ੀ ਨਹੀਂ, ਨਾ ਮਰੀਮ ਨਵਾਜ਼ ਹੋਣੇ। ਸੋ ਸਰਕਾਰ ਇਹਨਾਂ ਦੀ, ਹੁਕਮਰਾਨ ਇਹਨਾਂ ਦੇ, ਫੈਡਰਲ 'ਚ ਸੂਬੇ 'ਚ ਇਹ ਤੇ ਉਹ ਕੇਸ ਆ ਜਿਹੜਾ ਰਗੂ ਦਗੂ। ਜਦੋਂ ਇਹ ਕੇਸ ਬਣਿਆ ਸੀ, ਯਾਦ ਰਵੇ ਤੁਹਾਨੂੰ ਕਿ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਇਹੋ ਹੀ ਅਪਡੇਟ ਪਾਕਿਸਤਾਨ 'ਚ ਕਿਹਾ ਸੀਗਾ ਕਿ ਬਾਜੀ ਇਹ ਰਿਲੀਫ ਲੱਭਣਾ, ਪਹਿਲਾਂ ਅਦਾਲਤਾਂ ਨੂੰ ਰਿਲੀਫ ਲੱਭਾ, ਹੁਣ ਚੌਧਰੀ ਸ਼ੂਗਰ ਮਿਲ ਕੇਸ ਇਹ ਪੱਧਰਾ ਹੋ ਗਿਆ ਜਿਹਦਾ ਪਲਸਤਰ ਦੇ ਕੇ ਕੰਧ ਕਰੀ ਦੀ ਹੈ। ਬਿਲਕੁਲ ਬੇਦੋਸ਼ੀ ਹੋ ਕੇ ਇਹਨਾਂ ਨੂੰ ਕਰਾਰ ਦੇ ਦਿੱਤਾ ਗਿਆ। ਅਗਲੀ ਖਬਰ ਜਿਹੜੀ ਤੁਸੀਂ ਕਹੀ ਕਿ ਇਨਵੈਸਟਮੈਂਟ ਵੱਲੋਂ, ਜੀ ਹਾਂ, ਮੀਆਂ ਮਨਸ਼ਾ ਗਰੁੱਪ, ਨੈਸ਼ਨਲ ਬੈਂਕ ਜਿਨ੍ਹਾਂ ਦਾ ਆ, ਬਾਕੀ ਹੋਰ ਬਹੁਤ ਸਾਰੇ ਮਾਮਲੇ ਨੇ ਜਿਹੜੇ। ਨਿਸ਼ਾਤ ਗਰੁੱਪ ਬਹੁਤ ਵੱਡਾ ਗਰੁੱਪ ਆ ਕੱਪੜੇ ਦੇ ਮਾਮਲੇ 'ਚ। ਉਹ ਜੀ ਰੇਲਵੇ ਹੈਡਕੁਆਟਰ ਗਏ, ਜਿੱਥੇ ਹਨੀਫ ਅਬਾਸੀ ਹੋਣੇ ਜਿਹੜੇ ਰੇਲ ਦੇ ਮਹਿਕਮੇ ਦੇ ਫੈਡਰਲ ਵਜ਼ੀਰ ਨੇ, ਉਹਨਾਂ ਨਾਲ ਮੁਲਾਕਾਤ ਹੋਈ। ਉਹਨਾਂ ਦੱਸਿਆ ਇੰਨੀਆਂ ਟ੍ਰੇਨਾਂ ਅਸੀਂ ਪ੍ਰਾਈਵੇਟਾਈਜ਼ ਕਰ ਲਈਆਂ ਇੰਨਾ। ਉੱਥੇ ਹਜੇ ਮੁੱਢਲੀ ਗੱਲਬਾਤ ਚੱਲ ਰਹੀ ਹੈ, ਜਿਹਦੇ ਤੇ ਨਿਸ਼ਾਤ ਗਰੁੱਪ ਦੇ ਮੀਆਂ ਮਨਸ਼ਾ ਹੋਣੇ, ਆਪ ਮਾਲਕ ਦਾ, ਚੇਅਰਮੈਨ ਦਾ ਤੁਰ ਕੇ ਚਲੇ ਜਾਣਾ ਕੋਈ ਨਿੱਕੀ ਗੱਲ ਤੇ ਨਹੀਂ ਹੈ। ਉਹਨਾਂ ਵੱਲੋਂ ਕਿਹਾ ਗਿਆ ਕਿ ਜੀ ਬਿਲਕੁਲ ਰੇਲ ਦੇ ਮਹਿਕਮੇ ਦੇ ਵਿੱਚ ਅਸੀਂ ਨਿਜਕਾਰੀ ਦੇ ਵਿੱਚ, ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਵਿੱਚ ਅਸੀਂ ਸਰਮਾਇਆ ਲਾਉਣ ਬਾਰੇ ਸੋਚ ਰਹੇ ਹਾਂ। ਸੋ ਇੱਕ ਵੱਡੇ ਪਾਕਿਸਤਾਨੀ ਗਰੁੱਪ ਦਾ ਇਨਵੈਸਟ ਕਰਨਾ ਜਾਂ ਪ੍ਰਾਈਵੇਟਾਈਜੇਸ਼ਨ ਦੇ ਮਾਮਲੇ ਦੇ ਵਿੱਚ ਲੈਣ ਦੇਣ ਕਰਨਾ ਹੈ ਜਿਹੜਾ, ਉਹ ਇਸ ਮਹਿਕਮੇ ਦੇ, ਇਸ ਤੋਂ ਪਹਿਲਾਂ ਵੇਖੋ ਕਿ ਬਾਕੀ ਵੀ ਬਹੁਤ ਸਾਰੀਆਂ ਪ੍ਰਾਈਵੇਟਾਈਜੇਸ਼ਨਾਂ ਹੋਈਆਂ। ਸੁਧਾਰ ਆ ਜਿਹੜਾ ਉਹਦੇ ਵਾਲੇ ਪਾਸੇ ਜਾਣ ਨੂੰ ਸਰਕਾਰ ਵੇਖਣ ਡਈ। ਔਰ ਨੰਬਰ 2 ਜਿਹੜਾ ਇੱਕ ਮਾਲੀ ਭਾਰ ਆ ਜਿਹੜਾ ਨਹੀਂ ਲੱਥ ਰਿਹਾ। ਹੁਣ IMF ਦੇ ਕਰਜ਼ਿਆਂ ਤੋਂ ਬਾਹਰ ਆਉਣਾ ਜਾਂ ਨਵੇਂ ਚੁੱਕਣੇ, ਉਹ ਸ਼ਰਤਾਂ ਤੇ ਆਉਣ ਡਈਆਂ। ਸੋ ਇਹ ਉਹਨਾਂ ਸ਼ਰਤਾਂ ਦੇ ਵਿੱਚੋਂ ਇੱਕ ਹੈ। ਬਟ ਇਨਵੈਸਟਮੈਂਟ ਜਿਹੜੀ ਨਿਸ਼ਾਤ ਗਰੁੱਪ ਕਰਨ ਜਾ ਰਿਹਾ, ਉਦਾਂ ਹੀ ਜਿਸ ਤਰ੍ਹਾਂ ਇਸ ਤੋਂ ਪਹਿਲਾਂ PIA ਜਿਹੜੀ, ਉਹ ਵੀ ਇੱਕ ਪਾਕਿਸਤਾਨੀ ਕੰਪਨੀ ਹੈ ਜਿਹੜੀ ਉਹਨਾਂ ਨੇ ਦਾਊਦ ਕੈਮੀਕਲਸ ਵਾਲੇ, ਹਰਕੁਲਿਸ ਵਾਲੇ ਨੇ ਜਿਹੜੇ ਉਹਨਾਂ ਲਈ ਸੀਗੀ। ਤੇ ਇਹ ਹੈ ਜਿਹੜਾ ਇਹ ਹੁਣ ਨਿਸ਼ਾਤ ਗਰੁੱਪ ਆ ਜਿਹੜਾ ਉਹਦਾ ਨਾਂ ਸਾਹਮਣੇ ਆਇਆ ਹੈ। ਪ੍ਰਾਈਵੇਟਾਈਜ਼ ਕਿੱਦਾਂ ਹੁੰਦੀ ਹੈ, ਬੋਲੀ ਹੁੰਦੀ ਹੈ, ਡਾਇਰੈਕਟ ਲੱਤ ਦੇ ਦਿੱਤਾ ਜਾਂਦਾ ਹੈ, ਲਮਸਮ ਕੋਈ ਤੈਅ ਹੁੰਦਾ ਹੈ, ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਆਈ। ਇਹ ਹੈ ਕਿ ਉਹ ਇਨਵੈਸਟਮੈਂਟ ਕਰਨ ਵਾਸਤੇ ਰਾਜ਼ੀ ਵਖਾਲੀ ਦਿੰਦੇ ਨੇ। ਜੀ, ਪਾਕਿਸਤਾਨੀ ਧਾਰਮਿਕ ਆਲਮ ਇਤਸਾਬ ਇਲਾਹੀ ਨੂੰ ਡੋਨਾਲਡ ਟਰੰਪ ਹੋਰਾਂ ਵੱਲੋਂ ਕਰਵਾਏ ਗਏ ਨਾਸ਼ਤੇ ਤੇ ਜਾਣ ਕਾਰਨ
ਸਖਤ ਨੁਕਤਾਚੀਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੀ ਜਾਣਕਾਰੀ? ਜਾਣਕਾਰੀ ਇਹ ਜੀ ਕਿ ਇਬਤਸਾਮ ਇਲਾਈ ਜ਼ਹੀਰ ਹੋਣੇ ਨੇ ਜਿਹੜੇ ਇਹਨਾਂ ਦਾ ਤਾਲੁਕ ਆ ਮੁਸਲਮਾਨਾਂ ਦੇ ਫਿਰਕੇ ਵਹਾਬੀਆਂ ਦੇ ਨਾਲ ਅਹਿਲੇ ਹਦੀਸ, ਠੀਕ ਹੈ ਜੀ, ਉਹਦੇ ਨਾਲ ਤਾਲੁਕ ਰੱਖਦੇ ਨੇ। ਹਾਫਿਜ਼ ਸਈਦ ਹੋਣੇ ਵੀ ਯਾਦ ਰਵੇ ਕਿ ਅਹਿਲੇ ਹਦੀਸ ਨੇ, ਜਮਾਤ ਦਾਵਾ ਵਾਲੇ ਜਿਹੜੇ ਨਜ਼ਰਬੰਦ ਨੇ ਔਰ ਜਿਨ੍ਹਾਂ ਨੂੰ ਇੰਟਰਨੈਸ਼ਨਲੀ ਟੈਰਰਿਸਟ ਜਾਂ ਅਤਗਰਦਾ ਜਿਹੜਾ ਉਹ ਡਿਕਲੇਅਰ ਕੀਤਾ ਗਿਆ। ਅੱਛਾ, ਹੁਣ ਮਾਮਲਾ ਇਹ ਹੋਇਆ ਕਿ ਇਸ ਵੇਲੇ ਈਰਾਨ ਆ ਜਿਹੜਾ ਉਹ ਇੱਕ ਸ਼ੀਆ ਮੁਲਕ ਆ, ਪਾਕਿਸਤਾਨ ਦੇ ਵਿੱਚ ਸ਼ੀਏ ਨੇ ਜਿਹੜੇ ਉਹਨਾਂ ਨੂੰ ਪੀੜ ਈਰਾਨ ਦੇ ਉੱਤੇ ਹੋਏ ਹਮਲੇ ਦੀ, ਈਰਾਨ ਦੇ ਹੱਕ 'ਚ ਪੋਸਟਾਂ ਕਰਨ ਦੇ ਨੇ। ਈਰਾਨ ਜਦੋਂ ਸਾਊਦੀ ਅਰਬ ਦੇ ਉੱਤੇ ਹਮਲਾ ਕਰਦਾ ਹੈ, ਪਾਕਿਸਤਾਨ ਨੂੰ ਤਕਲੀਫ ਹੁੰਦੀ, ਪਾਕਿਸਤਾਨ ਚਾਰੇ ਪਾਸੇ ਫਸਿਆ। ਹੁਣ ਈਰਾਨ ਬੇਗੁਨਾਹ ਹੈ, ਗੁਨਾਹਗਾਰ ਆ, ਇਹਨੂੰ ਛੱਡ ਕੇ ਪਾਕਿਸਤਾਨ ਨੂੰ ਇਹ ਐਲਾਨ ਕਰਨਾ ਪੈਂਦਾ ਕਿ ਜੀ ਸਾਊਦੀ ਅਰਬ ਦੀ ਜਿਹੜੀ ਸਲਾਮਤੀ ਉਹਦੇ ਵਾਸਤੇ ਅਸੀਂ ਆਪਣੀ ਜਾਨ ਵਾਰ ਦੇਵਾਂਗੇ। ਹੁਣ ਕੁਝ ਲੋਕ ਨੇ ਜਿਹੜੇ ਉਹ ਸਾਊਦੀ ਅਰਬ ਦੀ ਹਮਾਇਤ ਕਰ ਰਹੇ ਨੇ। ਸਾਊਦੀ ਅਰਬ 'ਚ ਜਿਹੜੇ ਹੁਕਮਰਾਨ ਨੇ ਉਹ ਅਹਿਲੇ ਹਦੀਸ ਨੇ। ਸੋ ਇਬਤਸਾਮ ਇਲਾਈ ਜ਼ਹੀਰ ਹੋਣਾ ਦੇ ਬਾਰੇ ਪਹਿਲਾਂ ਤੇ ਇਹ ਖਬਰ ਲੀਕ ਹੋਈ ਕਿ ਸਾਊਦੀ ਅਰਬ ਦੀ ਸਫੀਰ ਦੀ ਸਿਫਾਰਿਸ਼ ਤੇ ਅਮਰੀਕਨ ਸਰਕਾਰ ਨੇ ਜਿਹੜਾ ਰੋਜ਼ਿਆਂ ਦੇ ਮਹੀਨੇ 'ਚ ਡੋਨਲਡ ਟਰੰਪ ਹੋਣਾ ਵੱਲੋਂ ਡਿਨਰ ਅਫਤਾਰ ਬ੍ਰੇਕਫਾਸਟ ਕਰਾਇਆ ਗਿਆ ਸਾਰੇ ਧਰਮਾਂ ਦੇ ਲੋਕਾਂ ਨੂੰ, ਉਹਦੇ 'ਚ ਇਨਵਾਈਟ ਕੀਤਾ ਗਿਆ ਕਿ ਪਾਕਿਸਤਾਨ ਦੇ ਬਾਕੀ ਇਸ ਤੋਂ ਤਗੜੇ ਜਿਹੜੇ ਧਾਰਮਿਕ ਆਲਮ ਸਨ ਉਹ ਮਰ ਗਏ। ਸੋ ਕਿਹਾ ਜਾਂਦਾ ਹੈ ਕਿ ਇਹ ਇੱਕ ਪੂਰੀ ਪ੍ਰੌਕਸੀ ਹੈ ਜਿਹਦਾ ਮਕਸਦ ਇਹ ਹੈ ਕਿ ਲੋਕਾਂ 'ਚ ਈਰਾਨ ਦੇ ਬਾਰੇ ਜ਼ਹਿਰ ਨੂੰ ਹੋਰ ਜ਼ਰੀਲਾ ਕਰਨਾ ਔਰ ਅਮਰੀਕਾ ਦੇ ਬਾਰੇ ਹਮਾਇਤ ਆ ਜਿਹੜੀ ਉਹਨੂੰ ਜ਼ਰਾ ਬਹਾਲ ਕਰਨਾ। ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਹੁਣ ਕੱਟਾ ਖੁੱਲ ਗਿਆ ਜਿਹੜਾ ਕਿਲੇ ਸਮੇਤ ਖੁੱਲਿਆ ਪਿਆ ਔਰ ਇਹ ਹੱਥ ਨਹੀਂ ਆਉਣ ਡਿਆ। ਇਬਤਸਾਮ ਇਲਾਈ ਜ਼ਹੀਰ ਹੋਣੇ ਕਦੀ ਉਸ ਪੋਡਕਾਸਟ 'ਚ ਸਫਾਈਆਂ ਦੇ ਰਹੇ ਨੇ, ਕਦੀ ਉਸ ਟੀਵੀ ਪ੍ਰੋਗਰਾਮ 'ਚ ਸਫਾਈਆਂ ਦੇ ਰਹੇ ਨੇ। ਜੀ ਮੈਂ ਨਾ ਜਾਂਦਾ ਕੋਈ ਹੋਰ ਚਲਾ ਜਾਂਦਾ, ਜੀ ਮੈਂ ਇਹ ਚੁਣਾਵ ਕੀਤਾ ਸੀਗਾ, ਜੀ ਇਹ ਚੁਣਾਵ ਕਰਨ ਵਾਲਿਆਂ ਨੇ ਕੀਤਾ ਸੀਗਾ, ਇਸ ਤੋਂ ਪਹਿਲਾਂ ਨਹੀਂ ਲੋਕ ਜਾਂਦੇ ਰਹੇ। ਬਈ ਸਵਾਲ ਇਹ ਹੋਇਆ ਕਿ ਜੀ ਡੋਨਲਡ ਟਰੰਪ ਹੋਣਾ ਨੇ ਹਮਲੇ ਕਰਕੇ, ਅਮਰੀਕਾ ਨੇ, ਇਸਰਾਈਲ ਨੇ, ਇੰਨੇ ਇਰਾਨੀ ਸਕੂਲ ਬੱਚੀਆਂ ਦਾ ਜਿਹੜਾ ਉੱਥੇ ਇਹ ਹੋਇਆ ਸਭ ਕੁਝ ਹੋਇਆ ਜੀ, ਮੈਂ ਉਹਦੀ ਨਿੰਦਿਆ ਮੈਂ ਉਹਦੀ ਹਮਾਇਤ ਕਰਨ ਥੋੜੀ ਗਿਆ ਐਸਾ ਹੋਣਾ ਕਿ ਫਿਰ ਤੁਸੀਂ ਨਿੰਦਿਆ ਕੀਤੀ। ਇਹ ਟੌਪਿਕ ਹੀ ਨਹੀਂ ਸੀਗਾ, ਇਹ ਤੇ ਤੁਹਾਡਾ ਜ਼ਮੀਰ ਇਜਾਜ਼ਤ ਦਿੰਦਾ, ਤੁਹਾਨੂੰ ਜਾਣਾ ਚਾਹੀਦਾ ਸੀਗਾ। ਇਹ ਕੰਮ ਹੁਣ ਵਾਵਾ ਭਖਿਆ ਪਿਆ ਆ। ਇਹ ਕਹਿ ਲਓ ਕਿ ਦੋ ਫਿਰਕੇ ਨੇ ਜਿਹੜੇ, ਤਿੰਨ ਫਿਰਕੇ ਸ਼ੀਆ ਸੁੰਨੀ ਵਹਾਬੀ, ਇਹ ਆਮਣੇ ਸਾਹਮਣੇ ਆਏ ਪਏ ਨੇ ਔਰ ਇਹ ਜਿਹੜਾ ਬ੍ਰੇਕਫਾਸਟ ਜਾਂ ਲੰਚ ਆ ਜਾਂ ਡਿਨਰ ਆ ਡੋਨਲਡ ਟਰੰਪ ਹੋਣਾ ਵੱਲੋਂ ਇਹ ਉਹਨਾਂ ਨੂੰ ਭਾਰਾ ਪਿਆ ਆ ਔਰ ਉਹਦੇ 'ਚ ਲੋਕੀ ਇਹ ਕਹਿੰਦੇ ਨੇ ਕਿ ਗਲਤੀ ਮੰਨ ਲੈਣੀ ਚਾਹੀਦੀ ਹੈ। ਹੁਣ ਇਬਤਸਾਮ ਇਲਾਈ ਜ਼ਹੀਰ ਹੋਣੇ ਨੇ ਜਿਹੜੇ ਉਹ ਗਲਤੀ ਵੀ ਨਹੀਂ ਮੰਨਣ ਦੇ, ਪਤਾ ਨਹੀਂ ਕਿਹੜੀਆਂ ਤਾਕਤਾਂ ਨੇ ਪਿੱਛੇ। ਜੀ ਮਸੂਦ, ਇਹਦੇ ਨਾਲ ਸਰੋਤਿਆਂ ਕੋਲ ਆਣੀ ਅਸੀਂ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇਹ ਗੱਲ ਜਿਹੜੀ ਸੀ ਹਰ ਵਾਰ ਕਰਨੇ ਹੁੰਦੇ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਪੰਜਾਬੀ ਰੇਡੀਓ USA ਦੇ ਫੇਸਬੁੱਕ, YouTube, ਇੰਸਟਾਗ੍ਰਾਮ ਔਰ ਟਿਕਟੌਕ ਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਇਹ ਖਬਰਾਂ ਅਸੀਂ ਹਫ਼ਤੇ 'ਚ 5 ਦਿਨ ਤੁਹਾਡੇ ਵਾਸਤੇ ਲੈ ਕੇ ਆਉਂਦੇ ਆ। ਜੇ ਤੁਸੀਂ ਸਮਝਦੇ ਜੀ ਕਿ ਇਹ ਖਬਰਾਂ ਤੁਹਾਡੇ ਕਾਰੋਬਾਰ ਵਪਾਰ ਦੇ ਵਧਾਅ ਵਾਸਤੇ ਫਾਇਦਾਮੰਦ ਸਾਬਤ ਹੋ ਸਕਦੀਆਂ ਤੇ ਇਹਨਾਂ ਨੂੰ ਸਪਾਂਸਰ ਵੀ ਜ਼ਰੂਰ ਕਰੋ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5500 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।